बिस्मिल्लाहिर्रहमानिर्रहीम। अस्सलाम वालेकुम तमाम दोस्तों को खुशामदीद कहते हैं अपने यूट्यूब चैनल पे। दोस्तों आज हम पहुंचे हैं एक मकई के फार्म में और आपको बताते हैं और दिखाएंगे इंटरव्यू करके भाई का कि इस पे कितना खर्चा आया है और कौन कौन सी इन्होंने एहतियात की है यहाँ तक पहुँचने में और इसका कितना फ़ायदा होने वाला है। अस्सलाम वालेकुम। क्या हाल भाई, ठीक हो? खरीद है से ठीक है, शुक्र है भाई ना माशाल्लाह। कितनी देर हुई है फसल आए आखिरी? इन्हों पाजी 1.5 महीना हो गया। 1.5 महीना हो गया। ये 1.5 महीने चो माशाल्लाह इतना कद कर चुकी है, तकरीबन 10 फुट ते जा रही है जी। ते ये कितना खर्चा तकरीबन इस टाइम तक आ गया जी? इस टाइम पहुंच गई 50,000 ऊपर। 50,000 तो उत्ते हैं। हाँ जी। ते ये सानू जरा दसो कि इहदी जमीन की तैयारी ते कितना खर्चा आया तकरीबन? ये जी तकरीबन 25,000 रुपए की 30,000 रुपए की खाद पई है जी। अच्छा, खाली खाद पई? खाली खाद। ਇਹਦਾ ਬੀਜ ਜਿਹੜਾ 1 ਏਕੜ ਦਾ ਕਿੰਨਾ ਤਕਰੀਬਨ ਆਇਆ ਸੀ? 10,000 रुपए का। 10,000 ਦਾ 1 ਏਕੜ ਦਾ ਇਹਦਾ ਬੀਜ? 1 एकड़ का पैकेट। ਅੱਛਾ, ਤੇ ਇਹ ਦੋਸਤਾਂ ਨੂੰ ਦੱਸੋ ਜਰਾ ਕਿ ਤੁਸੀਂ ਇਹ ਟੋਮ ਨਾਲ ਲਾਈ ਹੈ ਜਾਂ टोम ना लाई। ਟੋਮ ਨਾਲ ਲਾਈ ਹੈ? ਅੱਛਾ, ਜ਼ਬਰਦस्त। हाथ ना लगाई। कितने फुट ते ਦਾ फासला जी ਇਹਦਾ? 1 फीट पे। 1 गिट ते तकरीबन। ये आप दोस्तों देख सकते हैं इसका फासला कितना है। अच्छा, ਤੇ ਇਹ ਸਾਨੂੰ ਦੱਸੋ ਜਰਾ ਕਿ ਕਿੰਨੇ ਦਿਨਾਂ ਬਾਅਦ ਇਹ ਜ਼ਮੀਨ ਚੋਂ ਨਿਕਲ ਆਉਂਦੀ ਹੈ? ये 5-6 दिन बाद बाहर निकला। 5-6 ਦਿਨ ਬਾਅਦ ਨਿਕਲ ਆਉਂਦੀ ਹੈ। ਤੇ ਇਹਦੀ ਜਿਹੜੀ ਪਹਿਲੀ ਸਪਰੇਅ ਹੁੰਦੀ ਹੈ ਉਹ ਤੁਸੀਂ ਕਦੋਂ ਕਰਦੇ ਹੋ? ਉਹ ਅਸੀਂ ਇਹਨੂੰ ਕਰਨੇ ਆ ਜਦੋਂ ਦੂਸਰਾ ਪਾਣੀ ਲਗਾਉਂਦੇ ਆ ਨਾ, ਹਾਂਜੀ, ਉਸ ਤੋਂ ਬਾਅਦ ਇਹਨੂੰ ਫਿਰ ਗੰਦ ਵਾਲੀ ਵੀ ਨਾਲ ਕਰ ਦਈਦੀ ਹੈ। ਅੱਛਾ ਤੇ ਉਸ ਤੋਂ ਕੁਝ 5-7 ਦਿਨ ਠਹਿਰ ਕੇ ਤੇ ਨਾਲ ਹੀ ਉੱਪਰ ਲੁੜੀ ਵਾਲੀ ਕਰ ਦਈਦੀ। ਅੱਛਾ, ਦੋ ਕਿਸਮ ਦੀ ਸਪਰੇਅ ਨੇ ਕਿ 5-7 ਦੇ ਵਕਫੇ ਨਾਲ ਤੁਸੀਂ ਕਰਦੇ ਹਾਂਜੀ, ਹੋ? ਵਕਫੇ ਨਾਲ ਕਰ ਤੇ ਇਹਨੂੰ ਕੋਈ ਦਵਾਈ ਵਗੈਰਾ ਵੀ ਪਾਉਂਦੇ ਨੇ ਇੱਥੇ? ਜੀ। ਇਹਨੂੰ ਤਕਰੀਬਨ ਕੋਈ ਹੋ ਜਾਣਾ 5-6 ਫੁੱਟ ਅੱਛਾ, ਤੇ ਫਿਰ ਜ਼ਹਿਰ ਪਾਣਾ ਇਹਦੇ ਵਿੱਚ। ਜ਼ਹਿਰ ਪਾਉਣ ਦਾ ਤਰੀਕਾ ਕੀ ਹੈ? ਉਹ ਜੀ ਹਰ ਪੌਦੇ ਦੇ ਜਿਹੜੀ ਨਾ ਨਾਲੀ ਉਹਦੇ ਵਿੱਚ ਸੁੱਟੀ ਜਾਣਾ। ਸਿਰ 'ਚ ਵਿੱਚ ਸੁੱਟਣੀ ਹੈ? ਸਿਰ ਦੇ ਵਿੱਚ ਪੌਦੇ ਦੇ ਵਿੱਚ ਸੁੱਟਣੀ। ਠੀਕ ਹੈ। ਤੇ ਇਹ ਕਿੰਨੇ ਦਿਨਾਂ ਬਾਅਦ ਤਕਰੀਬਨ ਇਹ ਫਸਲ ਤੁਹਾਡੀ ਤਿਆਰ ਹੋ ਜਾਣੀ ਹੈ? ਇਹ ਤਕਰੀਬਨ 3 ਮਹੀਨਿਆਂ ਬਾਅਦ 3.5 ਮਹੀਨੇ 90 ਦਿਨ 'ਚ ਇਨਸ਼ਾਅੱਲਾ ਤੁਹਾਡੀ ਫਸਲ ਤਿਆਰ ਹੋ ਜਾਣੀ ਹੈ। ਹੁਣ ਵੇਖਣਾ ਪੂਣੀਆਂ ਕੱਟਣ ਲੈ ਵੀ ਪੌਦੇ ਕੱਢਣ ਲੈ ਵੀ। ਇਹਨੂੰ ਤਕਰੀਬਨ ਕਿੰਨੀ ਛੜੀਆਂ ਲੱਗਣਗੀਆਂ? ਇਹਨੂੰ ਇੱਕ ਛਲੀ ਲੱਗੇ। ਇੱਕ ਹੀ ਲੱਗੇਗੀ? ਇੱਕ ਹੀ ਲੱਗੇ। ਤੇ ਕੁਛ ਨੂੰ ਦੋ ਵੀ ਲੱਗਦੀਆਂ ਨੇ? ਉਹ ਕੋਈ ਟਾਂਡੇ ਹੁੰਦੇ ਨੇ ਜਿਹੜਾ 2 ਲੱਗ ਜਾਂਦੇ। ਅੱਛਾ, ਕੋਈ ਉਹ ਬੀ ਮੁਖਤਲਿਫ ਹੁੰਦਾ ਹੈ ਜਾਂ ਕੁਦਰਤੀ ਲੱਗਦੇ ਨੇ ਦੋ? ਕੁਦਰਤੀ ਰੱਬ ਲੱਗਦੇ। ਅੱਛਾ, ਤੇ ਸਾਡੇ ਦੋਸਤਾਂ ਨੂੰ ਦੱਸੋ ਜਰਾ ਕਿ ਇਹ 'ਚ ਤੁਹਾਨੂੰ ਕਿੰਨੀ ਆਮਦਨ ਆਉਣ ਦੀ ਤਵੱਕੂ ਹੈ? ਇਹਦੇ 'ਚ ਸਾਨੂੰ 12 ਮਹੀਨੇ ਜਿਹੜਾ ਨਾ ਸਾਨੂੰ ਬੜਾ ਆਪਣੇ ਇਹਦੇ ਨਾਲ ਪਿਆਰ ਹੈ ਮਕਈ ਨਾਲ। ਅਸੀਂ 12 ਮਹੀਨੇ ਮਕਈ ਲਗਾਉਂਦੇ ਆ, ਪਿੱਛੇ ਵੀ ਲਗਾਉਂਦੇ ਆ, ਇੱਥੇ ਵੀ ਲਗਾਉਂਦੇ ਆ। ਅੱਛਾ, ਇਹ ਹਰ ਮਹੀਨੇ 'ਚ ਹੋ ਸਕਦੀ ਹੈ? ਹਰ 12 ਨਹੀਂ, ਮਹੀਨੇ? ਇਹਦਾ ਵੀ ਫਰਕ ਹੁੰਦਾ ਹੈ। ਅੱਛਾ, ਇਹ ਜਿਹੜੀ ਹੁਣ ਲਗਾ ਰਹੇ ਆ ਨਾ, ਇਹ ਤੇ ਲਗਾ ਰਹੇ ਆ ਅਸੀਂ ਇਹ ਨਾ ਦੁੱਧਾ ਭਰਨ ਵਾਸਤੇ। ਹੁਣ ਜਿਹੜੀ ਲੱਗਦੀ ਪਈ ਹੈ ਚੌਥੇ ਮਹੀਨੇ 'ਚ? ਹਾਂਜੀ, ਇਹ ਦੁੱਧਾ ਭਰਨ ਵਾਸਤੇ ਲਗਾ ਰਹੇ ਆ। ਇਹ ਜਿਹੜੀ ਆ ਸਾਡੀ ਕਾਮੀ ਮਕਈ ਹੈ। ਅੱਛਾ, ਉਹ ਕਾਹਦੇ ਵਾਸਤੇ ਬਣਾ ਰਹੇ ਹੋ? ਉਹ ਜਾਨੀ ਕਿ ਦੁੱਧਾ ਛੱਲੀ ਬਣਾਉਂਦੇ। ਦੁੱਧਾ ਛੱਲੀ ਜੀ। ਜਿਹੜੀ ਉਹ ਉਬਾਲ ਕੇ ਚੱਬਦੇ ਨੇ ਬਾਅਦ। ਅੱਛਾ, ਇਹ ਜਿਹੜੀ ਇਹਨਾਂ ਦੀ ਫੀਡ 'ਚ ਇਸਤੇਮਾਲ ਹੋਣੀ। ਇਹ ਫੀਡ 'ਚ ਇਸਤੇਮਾਲ ਹੁੰਦੀ ਹੈ ਫਾਰਮੀ ਹੈ? ਪਰ ਅੱਛਾ, ਦੋਨਾਂ ਦੇ ਬੀਜਾਂ 'ਚ ਮੁਖਤਲਿਫ ਫਰਕ ਹੈ? ਜੀ ਫਰਕ ਹੈ। ਅੱਛਾ, ਇੱਕ ਪਕਾਵਾ ਵੀ ਹੁੰਦਾ ਹੈ, ਇੱਕ ਦੂਸਰਾ ਵੀ ਹੁੰਦਾ ਹੈ। ਤੇ ਇਹਨਾਂ ਦੀ ਕੀਮਤ 'ਚ ਵੀ ਕੋਈ ਫਰਕ ਹੈ? ਕੀਮਤ ਇੱਕ ਹੀ ਹੈ ਇਹਨਾਂ ਦੀ। ਕੀਮਤ ਇੱਕ ਹੀ ਹੈ। ਤੇ ਸਾਡੇ ਦੋਸਤਾਂ ਨੂੰ ਦੱਸੋ ਜਰਾ ਕਿ ਜਿਹੜੇ ਨਵਾਂ ਇਹ ਕੋਈ ਕੰਮ ਕਰਨਾ ਸ਼ੁਰੂ ਕਰਨ, ਜਿਹਨਾਂ ਚੁਆਇਸ ਹੋਏ ਕਿ ਅਸੀਂ ਮਕਈ ਦਾ ਫਾਰਮ ਲਾਈਏ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਭਾਜੀ ਸਾਡੇ ਕੋਲ ਭਾਵੇਂ ਪਹੁੰਚ ਜਾ, ਅਸੀਂ ਮਾਲੂਮਾਤ ਦਾਂਗੇ। ਅੱਛਾ, ਉਹ ਫਿਰ ਅੱਗੋਂ ਦੁਬਾਰਾ ਆਪਣਾ ਕੰਮ ਕਰਨ, ਨੁਕਸਾਨ ਨਹੀਂ ਕਰਨਗੇ। ਅੱਛਾ, ਯਾਨੀ ਕਿ 90 ਦਿਨ 'ਚ ਤੁਹਾਨੂੰ ਇਹਦੀ ਰਿਟਰਨ ਮਿਲ ਜਾਣੀ ਹੈ? ਜੀ। ਇਹ 90 ਦਿਨ ਦੇ ਵਿੱਚ ਇਹਨਾਂ ਨੇ ਭੱਜਣਾ ਸ਼ੁਰੂ ਹੋ ਜਾਣਾ। ਤੇ 90 ਦਿਨ ਤੱਕ ਜਿਹੜਾ ਟੋਟਲੀ ਤੁਹਾਡਾ ਖਰਚਾ ਹੁੰਦਾ ਤਕਰੀਬਨ ਅੰਦਾਜ਼ਾ ਕਿੰਨਾ ਹੈ? ਇਹ ਆ ਜਾਂਦਾ ਜੇ ਕੋਈ 75-75,000 ਰੁਪਇਆ। ਵਿੱਚੇ ਪਾਣੀ ਵਿੱਚ ਸਪਰੇਅ ਸਾਰੀ? ਕਿੰਨੇ ਪਾਣੀ ਲੱਗਦੇ ਜੀ? ਇਹਨੂੰ ਪਾਣੀ ਜਿਹਨੇ ਨਮੂਨੀਆ ਜਿਹਨੇ ਲੱਗਦੇ। ਜਿੰਨੇ ਇੱਕ ਚਾਵਲ ਦੀ ਫਸਲ ਨੂੰ ਲੱਗਦੇ ਨੇ ਉਹਨੇ ਇਹਨੂੰ ਲੱਗਦੇ ਨੇ? ਹਾਂਜੀ। ਤੇ ਸਪਰੇਅ ਵਗੈਰਾ ਕਿੰਨੀ ਹੁੰਦੀ ਜਿਹਦੀ? ਇਹਨੂੰ ਸਪਰੇਵਾਂ ਵੀ ਤਕਰੀਬਨ 2-3 ਹੀ ਲਾ ਲਓ। 3 ਕੁ ਸਪਰੇਵਾਂ ਹੁੰਦੀਆਂ ਨੇ, ਇੱਕ ਵਾਰੀ ਜ਼ਹਿਰ ਪਾਈ। ਜ਼ਹਿਰ ਇੱਕ ਵਾਰੀ ਪਾਈਦਾ ਜੀ। ਤੇ ਸਪਰੇਵਾਂ 2-3 ਵਾਰੀ ਕਰਦੇ ਨੇ? ਜੀ। ਅੱਛਾ, ਤੇ ਤਾਰਕ ਭਾਈ ਜਰਾ ਸਾਨੂੰ ਦੋਸਤਾਂ ਨੂੰ ਦੱਸੋ ਕਿ 1 ਏਕੜ ਵਿੱਚੋਂ ਤਕਰੀਬਨ ਤੁਹਾਨੂੰ 90 ਦਿਨ ਦੇ ਵਿੱਚ ਉਹਦੇ ਵਿੱਚੋਂ ਕਿੰਨੇ ਪੈਸੇ ਮਿਲ ਸਕਦੇ ਨੇ? ਤਕਰੀਬਨ ਵੇਖੋ ਨਾ, ਜੇ ਰੇਟ ਅੱਗੇ ਫਸਲ ਦਾ ਬਣ ਜੇ ਹਾਂਜੀ, ਤੇ ਫਿਰ ਤਾਂ ਕੋਈ ਰੁਪਇਆ ਲੱਖ ਦੇ ਜਾਂਦੇ ਨੇ। ਹਾਂਜੀ। ਤੇ ਜੇ ਨਾ ਬਣੇ ਤੇ ਚਲੋ ਆਪਣਾ ਕਰਦਾ ਤਾਂ ਪੂਰਾ ਕਰਕੇ ਰੋਟੀ ਵੀ ਰੱਬ ਦੇ ਛੱਡਦਾ। ਯਾਨੀ ਕਿ ਨੁਕਸਾਨ ਵਾਲੀ ਗੱਲ ਕੋਈ ਨਹੀਂ ਹੈ? ਨਹੀਂ, ਇਹ ਨੁਕਸਾਨ ਕੋਈ ਨਹੀਂ ਹੈ। ਅਗਰ ਇਹ ਫਾਇਦਾ ਨਾ ਦੇ ਤੇ ਨੁਕਸਾਨ ਵੀ ਨਹੀਂ ਦਿੰਦੀ ਹੈ। ਤੇ ਇਹ ਜਿਹੜੇ ਇਹਦੇ ਟਾਂਡੇ ਨੇ ਇਹਨੂੰ ਕੀ ਕਰਦੇ ਹੋ? ਕੀ ਮਸ਼ੀਨ ਇਹ ਜਿਹੜੇ ਇਹਦੇ ਪੌਦੇ ਨੇ ਬਾਅਦ ਤੁਸੀਂ ਛਲੀ ਲਾ ਲੈਂਦੇ ਹੋ ਨਾਲੋਂ? ਤੇ ਇਹਨੂੰ ਫਿਰ ਦੁਨੀਆ ਕੱਟ ਕੇ ਲੈ ਜਾਂਦੀ ਹੈ। ਅੱਛਾ, ਲੋਕ ਕੱਟ ਕੇ ਲੈ ਜਾਂਦੇ ਨੇ? ਲੋਕ ਕੱਟ ਕੇ ਲੈ ਜਾਂਦੇ। ਅੱਛਾ, ਯਾਨੀ ਕਿ ਜਾਂ ਨਾ ਕੱਟ ਕੇ ਖੜਨ ਤੇ ਫਿਰ ਡਿਸਕਾ ਫੇਰਦੀ। ਅੱਛਾ, ਯਾਨੀ ਕਿ ਇਹ ਬਹੁਤ ਫਾਇਦੇਮੰਦ ਮੁਫੀਦ ਫਸਲ ਹੈ। ਇਹਦੇ ਚ ਨੁਕਸਾਨ ਹੋਣ ਦਾ ਕੋਈ ਚਾਂਸ ਕੋਈ ਨਹੀਂ। तर भाई बहुत शुक्रिया, मेहरबानी। अल्लाह पाक तुहानू खुश रखे। तो जो तुसीं ये कटोगे असीं दोबारा भी तुहाडे कोल इंशाअल्लाह लावांगे। बहुत शुक्रिया, मेहरबानी। अस्सलाम वालेकुम।